ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हां ਤੁਹਾਡੀ ਹੋਸਟ ਨੀਲਮ ਕੋਟ। ਮੈਂ TVAT4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਉਸਾਨੇ ਤਰ੍ਹਾਂ ਮੇਰੇ ਨਾਲ ਇਸ ਟਾਈਮ ਫੋਨ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ TV84 ਦੇ ਦੁਨੀਆ ਭਰ ਚ ਬੈਠੇ ਬਹੁਤ ਹੀ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 9 ਮਈ 2020 26 ਵਿਸਾਖ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਆਰਸੀਐਨ ਕੇਬਲ, ਵੈਲਫੇਅਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਕਰੋਨਾ ਵਾਇਰਸ ਦਾ ਜੋ ਖੌਫ ਹੈ ਉਹ ਉਸੇ ਤਰ੍ਹਾਂ ਹੀ ਸਾਰੀ ਦੁਨੀਆ ਤੇ ਮੰਡਰਾ ਰਿਹਾ ਹੈ। ਸੋ ਇਸ ਨਾਲ ਸੰਬੰਧਿਤ ਖਬਰਾਂ ਹਰ ਮੀਡੀਆ ਵਿੱਚ ਵੇਖਣ ਸੁਣਨ ਨੂੰ ਮਿਲਦੀਆਂ ਹਨ। ਸੋ ਅਸੀਂ ਵੀ ਪਹਿਲੇ ਸੈਗਮੈਂਟ ਦੇ ਵਿੱਚ ਕਰੋਨਾ ਵਾਇਰਸ ਨਾਲ ਸੰਬੰਧਿਤ ਜੋ ਖਬਰਾਂ ਨੇ ਉਸ ਬਾਰੇ ਸਾਂਝ ਪਾਵਾਂਗੇ। ਸੋ ਮੈਂ ਸ਼ੁਰੂ ਵਿੱਚ ਹੀ ਆਪਣੇ ਦਰਸ਼ਕਾਂ ਨੂੰ ਹਮੇਸ਼ਾ ਤਰ੍ਹਾਂ ਐਵਰੀ ਡੇ ਜੋ ਆਪਣੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਇਸ਼ੂ ਨੇ ਉਸ ਬਾਰੇ ਥੋੜਾ ਜੀ ਟੱਚ ਬੇਸ ਕਰਦੀ ਹੈ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਬਹੁਤ ਸਾਰੀਆਂ ਖਬਰਾਂ ਨੇ ਜਿਹੜੀਆਂ ਕਿ ਕਰੋਨਾ ਵਾਇਰਸ ਦੇ ਨਾਲ ਰਿਲੇਟਡ ਨੇ, ਉਹਨਾਂ ਬਾਰੇ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਾਂਗੇ। ਸੋ ਨਾਲ ਹੀ ਜੋ ਕਰੋਨਾ ਵਾਇਰਸ ਦੀ ਅਪਡੇਟਸ ਹੈ ਉਸ ਬਾਰੇ ਵੀ ਗੱਲਬਾਤ ਹੋਏਗੀ। ਸੋ ਸਭ ਤੋਂ ਪਹਿਲਾਂ ਕਰੋਨਾ ਮੁੱਦੇ ਨੂੰ ਲੈ ਕੇ ਜੋ ਦੁਨੀਆ ਦੇ ਅੱਡ ਦੇਸ਼ਾਂ ਅਤੇ ਸੰਸਥਾਵਾਂ ਵੱਲੋਂ ਬਿਆਨਬਾਜ਼ੀਆਂ ਦਾ ਜੋ ਸਿਲਸਿਲਾ ਹੈ ਉਸੇ ਤਰ੍ਹਾਂ ਹੀ ਜਾਰੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਚੀਨ ਦੇ ਉੱਤੇ ਫਿਰ ਦੋਸ਼ ਲਾਇਆ ਹੈ ਕਿ ਉਸਨੇ ਕਰੋਨਾ ਸੰਬੰਧੀ ਜੋ ਤੱਥਾਂ ਨੂੰ ਦੁਨੀਆ ਤੋਂ ਲੁਕਾਇਆ। ਸੋ ਫਿਰ ਦੂਸਰੀ ਖਬਰ ਹੈ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਕਿਹਾ ਗਿਆ ਹੈ ਕਿ ਲਾਈਵ ਐਨੀਮਲ ਮਾਰਕੀਟਸ ਬੰਦ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਕਿਉਂਕਿ ਉਹ ਬਹੁਤ ਸਾਰੇ ਲੋਕਾਂ ਦੀ ਖੁਰਾਕ ਦਾ ਜ਼ਰੀਆ ਹਨ। ਸੋ ਉਹਨਾਂ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ। ਸੋ ਵਾਈਟ ਹਾਊਸ ਵੱਲੋਂ ਵੀ ਸਾਨੂੰ ਕਾਫੀ ਸਾਰੀਆਂ ਖਬਰਾਂ ਬਰਾਮਦ ਹੋ ਰਹੀਆਂ ਨੇ ਕਿ ਜਿਸ ਤਰ੍ਹਾਂ ਕਿ ਵਾਈਟ ਹਾਊਸ ਦੇ ਹਲਕਿਆਂ ਚੋਂ ਇਹ ਵੀ ਖਬਰਾਂ ਨੇ ਕਿ ਪ੍ਰੈਜ਼ੀਡੈਂਟ ਟਰੰਪ ਦੇ ਨਿੱਜੀ ਹੈਲਪਰ, ਵਾਈਸ ਪ੍ਰੈਜ਼ੀਡੈਂਟ ਦੀ ਪ੍ਰੈਸ ਸੈਕਟਰੀ ਅਤੇ ਪ੍ਰੈਜ਼ੀਡੈਂਟ ਟਰੰਪ ਦੀ ਬੇਟੀ ਇਵਾਂਕਾ ਦੀ ਪਰਸਨਲ ਅਸਿਸਟੈਂਟ ਜੋ ਹੈ ਇਹ ਸਾਰੇ ਕਰੋਨਾ ਪੋਜ਼ਿਟਿਵ ਪਾਏ ਗਏ ਹਨ, ਜਿਸ ਨਾਲ ਵਾਈਟ ਹਾਊਸ ਵਿੱਚ ਕਾਫੀ ਪਰੇਸ਼ਾਨੀ ਦਾ ਮਾਹੌਲ ਬਣਿਆ ਹੋਇਆ ਹੈ। ਸੋ ਇਸੇ ਤਰ੍ਹਾਂ ਪਾਕਿਸਤਾਨ ਵਿੱਚ ਕਰੋਨਾ ਪੋਜ਼ਿਟਿਵ ਕੇਸਾਂ ਦੀ ਜੋ ਗਿਣਤੀ ਹੈ ਉਹ 25,000 ਹੋ ਗਈ ਹੈ। ਭਾਰਤ ਵਿੱਚ ਇਕੱਲੇ ਮਹਾਰਾਸ਼ਟਰ ਸੂਬੇ ਵਿੱਚ 20,000 ਤੋਂ ਜ਼ਿਆਦਾ ਕੇਸ ਹਨ। ਗੁਜਰਾਤ ਵਿੱਚ ਵੀ ਕਰੋਨਾ ਕੇਸਾਂ ਦਾ ਜੋ ਕਹਿ ਲਓ ਗਿਣਤੀ ਹੈ ਉਹ ਵੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਸੋ ਇਸ ਬਾਰੇ ਗੱਲਬਾਤ ਹੋਏਗੀ। ਫਿਰ ਕਰੋਨਾ ਵਾਇਰਸ ਦੇ ਜੋ ਅਪਡੇਟਸ ਨੇ ਉਸ ਬਾਰੇ ਵੀ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੀ ਜ਼ੁਬਾਨੀ ਸੁਣਾਂਗੇ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਵੇਂ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਦੁਨੀਆ ਭਰ ਵਿੱਚ ਸਿੱਖਾਂ ਅਤੇ ਕਸ਼ਮੀਰੀਆਂ ਦੀਆਂ ਜੋ ਜਥੇਬੰਦੀਆਂ ਵਿੱਚ ਘੁਸਪੈਠ ਕਰਕੇ ਜਸੂਸੀ ਕਰਨ ਦੀਆਂ ਖਬਰਾਂ ਦੀ ਹਕੀਕਤ ਹੁਣ ਸਾਹਮਣੇ ਆ ਰਹੀ ਹੈ। ਇਸ ਕਿਸਮ ਦੀ ਇੱਕ ਖਬਰ ਸਾਹਮਣੇ ਆਈ ਹੈ ਕਿ ਜਰਮਨ ਦੇ ਹਵਾਲੇ ਨਾਲ ਇਹ ਖਬਰ ਸਾਡੇ ਸਾਹਮਣੇ ਆਈ ਹੈ ਕਿ ਜਰਮਨ ਸਰਕਾਰ ਇੱਕ ਬਲਬੀਰ ਨਾਂ ਦੇ ਬੰਦੇ ਦੇ ਖਿਲਾਫ 25 ਅਗਸਤ ਨੂੰ ਟ੍ਰਾਇਲ ਕਰਨ ਜਾ ਰਹੀ ਹੈ। ਬਲਬੀਰ ਤੇ ਇਹ ਇਲਜ਼ਾਮ ਹੈ ਕਿ ਉਹ ਭਾਰਤੀ ਖੁਫੀਆ ਏਜੰਸੀ ਰਾਹ ਲਈ ਕੰਮ ਕਰਦਾ ਸੀ ਅਤੇ ਉਹ ਜਰਮਨ ਵਿੱਚ ਰਹਿੰਦੇ ਸਿੱਖਾਂ ਅਤੇ ਕਸ਼ਮੀਰੀਆਂ ਸੰਬੰਧੀ ਜਾਣਕਾਰੀ ਭਾਰਤੀ ਖੁਫੀਆ ਏਜੰਸੀ ਰਾਹ ਦੇ ਅਧਿਕਾਰੀਆਂ ਤੱਕ ਪਹੁੰਚਾਉਂਦਾ ਸੀ। ਸੋ ਇਸ ਬਾਰੇ ਗੱਲਬਾਤ ਹੋਏਗੀ ਐਂਡ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਇੰਗਲੈਂਡ ਵਿੱਚ ਲੇਬਰ ਪਾਰਟੀ ਦੇ 50 ਮੈਂਬਰ ਪਾਰਲੀਮੈਂਟਾਂ ਨੇ ਕਿਹਾ ਹੈ ਕਿ ਉਹ ਕਸ਼ਮੀਰ ਉੱਤੇ ਭਾਰਤੀ ਕਬਜ਼ੇ ਦੀ ਨਖੇਦੀ ਕਰਦੇ ਹਨ ਤੇ ਕਸ਼ਮੀਰੀਆਂ ਦੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਯਾਨੀ ਕਿ ਰਾਏਸ਼ੁਮਾਰੀ ਦੇ ਹੱਕ ਦੀ ਹਮਾਇਤ ਕਰਦੇ ਹਨ। ਇਸ ਬਾਰੇ ਗੱਲਬਾਤ ਹੋਏਗੀ। ਫਿਰ ਉਸ ਤੋਂ ਬਾਅਦ ਤੁਹਾਡੀਆਂ ਲਿਖਤਾਂ
ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਪ੍ਰੋਗਰਾਮ ਦੇ ਐਂਡ ਵਿੱਚ ਆਪਾਂ ਗੱਲਬਾਤ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਇਸ ਹਫਤੇ ਦਾ ਅਖੀਰਲਾ ਪ੍ਰੋਗਰਾਮ ਕਰ ਰਹੇ ਹਾਂ ਕਿਉਂਕਿ ਕੱਲ ਸੰਡੇ ਅਸੀਂ ਆਫ ਕਰਦੇ ਔਰ ਜ਼ਾਹਰ ਹੈ ਕਿ ਹਰ ਰੋਜ਼ ਜਦੋਂ ਵੀ ਕਰੋਨਾ ਦਾ ਜ਼ਿਕਰ ਹੁੰਦਾ ਹੈ ਤੇ ਜਿਹੜੀ ਪਿਕਚਰ ਹੈ ਉਹ ਹੋਰ ਤੋਂ ਹੋਰ ਖੌਫਨਾਕ ਹੁੰਦੀ ਜਾਂਦੀ ਹੈ। ਹਾਲਾਂਕਿ ਅਮਰੀਕਨ ਪ੍ਰੈਜ਼ੀਡੈਂਟ ਹੋਣ, ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਹੋਣ, ਇਹਨਾਂ ਸਾਰਿਆਂ ਵੱਲੋਂ, ਕਿਉਂਕਿ ਇਹਨਾਂ ਦੇ ਲਈ ਪੋਲੀਟੀਕਲੀ ਵੀ ਲੋਕਾਂ ਦੇ ਵਿੱਚ ਇੱਕ ਹੋਪ ਕਾਇਮ ਰੱਖਣਾ ਜ਼ਰੂਰੀ ਹੈ, ਇਹ ਕਹਿਣ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਕਰੋਨਾ ਦਾ ਕਰਵ ਹੈ ਉਹ ਫਲੈਟ ਹੋ ਗਿਆ ਔਰ ਹੁਣ ਇਸ ਦੇ ਉੱਤੇ ਜਿਹੜਾ ਹੈ ਅਸੀਂ ਕਾਬੂ ਪਾ ਲਿਆ। ਇਸ ਕਿਸਮ ਦੀ ਹਕੀਕਤ ਦੇ ਵਿੱਚ ਸਿਚੁਏਸ਼ਨ ਨਹੀਂ ਹੈ। ਔਰ ਮੈਂ ਸਮਝਦਾ ਵੀ ਵਾਈਟ ਹਾਊਸ ਦੇ ਲਈ ਸਭ ਤੋਂ ਵੱਡਾ ਸ਼ੌਕ ਪਿਛਲੇ ਦਿਨ ਹੀ ਆਇਆ। ਹਾਲਾਂਕਿ 2 ਦਿਨ ਪਹਿਲਾਂ ਇਹ ਅਸੀਂ ਦੇਖਿਆ ਔਰ ਡਿਸਕਸ ਵੀ ਕੀਤਾ ਸੀ ਕੱਲ ਦੇ ਪ੍ਰੋਗਰਾਮ 'ਚ ਕਿ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਨਿੱਜੀ ਸਹਾਇਕ ਨੇ ਉਹਨਾਂ ਦੇ ਲਈ ਫੌਜ ਦੇ ਵਿੱਚ ਸ਼ਬਦ ਬਟਲਰ ਯੂਜ਼ ਹੁੰਦਾ ਹੈ। ਇੱਥੇ ਵੀ ਇਸ ਕਿਸਮ ਦਾ ਲਫ਼ਜ਼ ਹੈ, ਪਰ ਮਤਲਬ ਹੁੰਦਾ ਹੈ ਕਿ ਉਹ ਬ੍ਰੇਕਫਾਸਟ ਹੋਏ, ਖਾਣਾ ਹੋਏ, ਦੂਸਰਾ ਉਹ ਪਰੋਸਦਾ ਔਰ ਉਹਦੇ ਵਿੱਚ ਅਸਿਸਟ ਕਰਦਾ ਪ੍ਰੈਜ਼ੀਡੈਂਟ ਨੂੰ। ਸੋ ਜ਼ਾਹਰ ਹੈ ਕਿ ਇਹ ਕਨੈਕਟ ਹੋਣਾ ਜਿਹੜਾ ਹੈ ਔਰ ਕਲੋਜ਼ਨੈਸ ਹੁੰਦੀ ਹੈ। ਸੋ ਉਹ ਜਿਹੜਾ ਉਹਨਾਂ ਦਾ ਪਰਸਨਲ ਨਿੱਜੀ ਸਹਾਇਕ ਹੈ ਉਹ ਕਰੋਨਾ ਪੋਜ਼ਿਟਿਵ ਪਾਇਆ ਗਿਆ ਸੀ। ਔਰ ਫਿਰ 2 ਜਿਹੜੀਆਂ ਹੋਰ ਖਬਰਾਂ ਇਹਦੇ ਨਾਲ ਰਿਲੇਟਡ ਨਾਲ ਦੀ ਨਾਲ ਆ ਗਈਆਂ ਕਿ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ, ਉਹਨਾਂ ਦੀ ਪ੍ਰੈਸ ਸੈਕਟਰੀ ਜਿਹੜੀ ਕਿ ਜਿਨ੍ਹਾਂ ਦਾ ਹਸਬੈਂਡ ਅੱਗੋਂ ਪ੍ਰੈਜ਼ੀਡੈਂਟ ਟਰੰਪ ਦੇ ਲਈ ਕੰਮ ਕਰਦਾ ਹੈ, ਔਰ ਕੈਟੀ ਮਿਲਰ ਹੁਣ ਯੰਗ ਹੈ। ਜਦੋਂ ਅਸੀਂ ਕਰੋਨਾ ਦੇ ਹਵਾਲੇ ਨਾਲ ਦੇਖਦੇ ਹਾਂ ਪਹਿਲੀਆਂ ਖਬਰਾਂ ਸਿਰਫ 올ਡ ਏਜ ਤੱਕ ਹੀ ਸੀ ਔਰ ਕੈਟੀ ਮਿਲਰ ਦੀ ਮੈਰਿਜ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਖੁਦ ਸ਼ਾਮਲ ਹੋਏ ਸੀ, ਕੁਝ ਅਰਸਾ ਪਹਿਲਾਂ ਹੀ ਹੋਈ ਹੈ। ਸੋ ਕੈਟੀ ਮਿਲਰ ਜਿਹੜੀ ਕਿ ਹਮੇਸ਼ਾ ਹੀ ਵਾਈਸ ਪ੍ਰੈਜ਼ੀਡੈਂਟ ਦੇ ਨਾਲ ਹੁੰਦੀ ਹੈ ਜਦੋਂ ਵੀ ਪ੍ਰੈਸ ਬਰੀਫਿੰਗ ਕੀਤੀ ਜਾਂਦੀ ਹੈ, ਉਹ ਪੋਜ਼ਿਟਿਵ ਜਿਹੜਾ ਪਾਈ ਗਈ ਹੈ। ਔਰ ਉਹਦਾ ਹਸਬੈਂਡ ਜਿਹੜਾ ਵਾਈਟ ਹਾਊਸ ਲਈ ਕੰਮ ਕਰਦਾ ਹੈ ਪ੍ਰੈਜ਼ੀਡੈਂਟ ਟਰੰਪ ਦੇ ਅਗੇਨ ਜਿਹੜੇ ਨਿੱਜੀ ਸਟਾਫ ਦੇ ਵਿੱਚ ਹੈ, ਉਹ ਵੀ ਜਿਹੜਾ ਕਰੋਨਾ ਪੋਜ਼ਿਟਿਵ ਪਾਇਆ ਗਿਆ। ਹੁਣ ਇਹ ਗੱਲ ਇੱਥੋਂ ਤੱਕ ਨਹੀਂ ਰੁਕੀ। ਈਵਨ ਪ੍ਰੈਜ਼ੀਡੈਂਟ ਟਰੰਪ ਦੀ ਡਾਟਰ ਇਵਾਂਕਾ ਟਰੰਪ, ਜਿਹੜੀ ਕਿ ਇਵਾਂਕਾ ਉਹਨਾਂ ਦਾ ਹਸਬੈਂਡ ਇਨਫੈਕਟ ਇਹੀ ਮੇਨ ਪੀਏ ਵਾਲਾ ਰੋਲ ਵੀ ਅਦਾ ਕਰਦੇ ਨੇ ਪ੍ਰੈਜ਼ੀਡੈਂਟ ਟਰੰਪ ਲਈ। ਔਰ ਜਦੋਂ ਪ੍ਰੈਜ਼ੀਡੈਂਟ ਟਰੰਪ ਭਾਰਤ ਦੇ ਦੌਰੇ ਤੇ ਗਏ ਅਹਿਮਦਾਬਾਦ ਔਰ ਦਿੱਲੀ, ਤੇ ਇਵਾਂਕਾ ਵੀ ਨਾਲ ਸੀ। ਸੋ ਇਵਾਂਕਾ ਦੀ ਵੈਰੀ ਕਲੋਜ਼ ਜਿਹੜੀ ਪਰਸਨਲ ਅਸਿਸਟੈਂਟ ਹੈ, ਜਿਹੜੀ ਹਮੇਸ਼ਾ ਹੀ ਉਹਨੂੰ ਅਕੰਪਨੀ ਕਰਦੀ ਹੈ, ਉਹ ਵੀ ਕਰੋਨਾ ਪੋਜ਼ਿਟਿਵ ਪਾਈ ਗਈ। ਜ਼ਾਹਰ ਹੈ ਕਿ ਇਸਨੇ ਇੱਕ ਫਿਕਰ ਤਾਂ ਹੋਣਾ ਹੀ ਹੈ, ਲੇਕਿਨ ਇਹਦੇ ਨਾਲ ਦੀ ਨਾਲ ਇਹ ਆਰਡਰ ਵੀ ਆ ਗਿਆ ਵਾਈਟ ਹਾਊਸ ਕਿ ਵੀ ਹੁਣ ਜਿੰਨੇ ਵੀ ਵੱਡੇ ਸਟਾਫਰ ਨੇ ਜਿਹੜੇ ਕੰਮ ਕਰਦੇ ਨੇ ਉਹ ਮਾਸਕ ਪਾਉਣਗੇ ਔਰ ਬਾਕੀ ਸਾਰਿਆਂ ਦੇ ਪ੍ਰੈਜ਼ੀਡੈਂਟ ਔਰ ਵਾਈਸ ਪ੍ਰੈਜ਼ੀਡੈਂਟ ਔਰ ਬਾਕੀ ਸਾਰੇ ਸਟਾਫ ਦਾ ਵੀ ਰੋਜ਼ਾਨਾ ਜਿਹੜਾ ਹੈ ਉਹ ਕੋਵਿਡ-19 ਟੈਸਟ ਕੀਤਾ ਜਾਏਗਾ, ਟੈਂਪਰੇਚਰ ਚੈੱਕ ਕੀਤੇ ਜਾਣਗੇ। ਇਹ ਸਾਰਾ ਵੈਸਟ ਵਿੰਗ ਜਿਹਨੂੰ ਕਹਿੰਦੇ ਨੇ ਜਿਸ ਚ ਵਾਈਟ ਹਾਊਸ ਹੈ, ਇਹ ਸਾਰਿਆਂ ਦੇ ਉੱਤੇ ਜਿਹੜਾ ਇਹ ਲਾਗੂ ਹੋਏਗਾ ਔਰ ਸੈਨੀਟਾਈਜੇਸ਼ਨ ਔਰ ਦੂਸਰੀਆਂ ਚੀਜ਼ਾਂ ਵੀ ਤੇਜ਼ੀ ਦੇ ਨਾਲ ਹੋਣਗੇ। ਸੋ ਜ਼ਾਹਰ ਹੈ ਕਿ ਇਹਦੇ ਬਾਵਜੂਦ, ਕਿਉਂਕਿ ਜਦੋਂ ਪਿਛਲੇ ਦਿਨਾਂ ਚ ਵਾਈਸ ਪ੍ਰੈਜ਼ੀਡੈਂਟ ਮੇਓ ਕਲੀਨਿਕ ਚ ਗਏ ਜਿਹੜਾ ਉੱਥੇ ਵੀ ਉਹਨਾਂ ਨੇ ਮਾਸਕ ਨਹੀਂ ਪਾਈ। ਔਰ ਈਵਨ ਇਹਦੇ ਬਾਵਜੂਦ ਕਿ ਇਹ ਸਾਹਮਣੇ ਆ ਚੁੱਕਾ ਹੈ ਕਿ ਵੀ ਈਵਨ ਉਹ ਲੋਕ ਜਿਹੜੇ ਕਲੋਜ਼ ਪ੍ਰੋਕਸੀਮਿਟੀ ਸੀ ਪ੍ਰੈਜ਼ੀਡੈਂਟ ਔਰ ਵਾਈਸ ਪ੍ਰੈਜ਼ੀਡੈਂਟ ਦੇ, ਉਹ ਪੋਜ਼ਿਟਿਵ ਨੇ। ਲੇਕਿਨ ਕੱਲ ਵਾਲੀ ਜਿਹੜੀ ਪ੍ਰੈਜ਼ੈਂਟੇਸ਼ਨ ਸੀ ਉਹਨਾਂ ਦੀ, ਉਹਦੇ ਚ ਵੀ ਨਾ ਪ੍ਰੈਜ਼ੀਡੈਂਟ ਨਾ ਵਾਈਸ ਪ੍ਰੈਜ਼ੀਡੈਂਟ ਉਹਨਾਂ ਨੇ ਮਾਸਕ ਨਹੀਂ ਸੀ ਪਾਈ ਹੋਈ। ਹੁਣ ਇਸ ਸਾਰੇ ਦੇ ਨਾਲ ਜਿਹੜਾ ਪਾਰਟ ਸਿਆਸੀ ਹਲਕਿਆਂ ਦੇ ਵਿੱਚ ਡਿਬੇਟ ਹੋ ਰਿਹਾ, ਕਿਉਂਕਿ ਅਮਰੀਕਾ ਦੇ ਵਿੱਚ ਚੇਨ ਆਫ ਕਮਾਂਡ ਹੁੰਦੀ ਹੈ ਔਰ ਉਹ ਉਹਨਾਂ ਦੇ ਲਈ ਜਿਹੜੀ ਜਿਹਨੂੰ ਤੁਸੀਂ ਐਮਰਜੈਂਸੀ ਬੈਕਅਪ ਹੈ ਉਸ ਦੀ ਉਹ ਤਿਆਰੀ ਕਰਦੇ ਨੇ। ਇਹ ਹੁੰਦਾ ਹੈ ਕਿ ਜੇ ਪ੍ਰੈਜ਼ੀਡੈਂਟ ਨੂੰ ਕੁਝ ਹੋ ਜਾਂਦਾ ਹੈ ਤੇ ਵਾਈਸ ਪ੍ਰੈਜ਼ੀਡੈਂਟ ਟੇਕ ਓਵਰ ਕਰ ਲੈਂਦਾ ਹੈ, ਤੇ ਜੇ ਵਾਈਸ ਪ੍ਰੈਜ਼ੀਡੈਂਟ ਨੂੰ ਵੀ ਕੁਝ ਹੋ ਜਾਏ ਤੇ ਨੈਕਸਟ ਚੇਨ ਆਫ ਕਮਾਂਡ ਦੇ ਵਿੱਚ ਸਪੀਕਰ ਆਫ ਦਾ ਹਾਊਸ ਜਿਹੜੀ ਨੈਂਸੀ ਪੈਲੋਸੀ ਹੈ। ਸੋ ਕੁਝ ਹਲਕਿਆਂ ਜੀਵਨ ਇਹ ਵਿਅੰਗ ਦੀ ਟੋਨ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਵਿਲ ਨੈਂਸੀ ਵੀ ਆਵਰ ਨੈਕਸਟ ਪ੍ਰੈਜ਼ੀਡੈਂਟ, ਕਿਉਂਕਿ ਜੇ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਦੋਨੋਂ ਹੀ
ਜਿਹੜੇ ਨੇ ਉਹ ਚਲੇ ਜਾਂਦੇ ਨੇ ਇਸ ਕਿਸਮ ਦੇ ਹਾਲਾਤ 'ਚ। ਔਰ ਫਿਰ ਇਹ ਹੁੰਦਾ ਕਿ ਜੇ ਥਰਡ ਨੂੰ ਵੀ ਹੋ ਜਾਏ, ਫਿਰ ਜਿਹੜਾ ਚੀਫ ਜਸਟਿਸ ਹੁੰਦਾ ਹੈ ਸੁਪਰੀਮ ਕੋਰਟ ਦਾ, ਉਹਦੇ ਕੋਲ ਸਾਰੀਆਂ ਪਾਵਰਸ ਆਉਂਦੀਆਂ ਨੇ। ਔਰ ਇਹਦੇ 'ਚ ਇੱਕ ਡਿਬੇਟ ਜਿਹੜੀ ਭਾਰਤ ਦੇ ਵਿੱਚ ਕਾਂਗਰਸ ਦੇ ਬੁਲਾਰੇ ਨੇ ਵੀ ਇਨੀਸ਼ੀਏਟ ਕੀਤੀ, ਔਰ ਮੈਂ ਸਮਝਦਾ ਕਿ ਬੇਸ਼ੱਕ ਹਰ ਸਿਆਸੀ ਧਿਰ, ਖਾਸ ਤੌਰ ਤੇ ਆਪੋਜੀਸ਼ਨ, ਉਹ ਫਾਇਦਾ ਚੁੱਕਦੀ ਹੈ ਕਿਸੇ ਵੀ ਸਿਚੁਏਸ਼ਨ ਦਾ। ਉਹਨਾਂ ਨੇ ਕਿਹਾ ਕਿ ਵੀ ਇਹ ਵੀ ਦੇਖਣਾ ਹੋਏਗਾ, ਕਿਉਂਕਿ ਫਰਵਰੀ ਦੇ ਐਂਡ ਦੇ ਵਿੱਚ ਜਿਹੜਾ ਉਹ ਜਾਂਦੇ ਨੇ ਪ੍ਰੈਜ਼ੀਡੈਂਟ ਟਰੰਪ ਵੀ, ਔਰ ਇਵਾਂਕਾ ਵੀ ਉਹਨਾਂ ਦੇ ਨਾਲ ਹੈ, ਔਰ ਉਹਨਾਂ ਦਾ ਸਾਰਾ ਉਹਨਾਂ ਦਾ ਟੂਰ ਜਿਹੜਾ ਕਿ ਅਹਿਮਦਾਬਾਦ ਜਾਂਦੇ ਨੇ, ਔਰ ਉਸ ਤੋਂ ਇਲਾਵਾ ਉਹਨਾਂ ਦੀ ਸ਼ਾਇਦ ਡਾਟਰ ਔਰ ਦੂਜੇ ਉਹ ਬੰਬੇ ਵੀ ਜਾਂਦੇ ਨੇ, ਉੱਥੇ ਟਰੰਪ ਟਾਵਰ ਹੈ, ਫਿਰ ਦਿੱਲੀ ਆਉਂਦੇ ਨੇ। ਹੁਣ ਜਿਹੜਾ ਭਾਰਤ ਦੇ ਵਿੱਚ ਤੇਜ਼ੀ ਦੇ ਨਾਲ ਸਪਰੈਡ ਹੈ, ਅਹਿਮਦਾਬਾਦ ਦੇ ਵਿੱਚ ਕੱਲ ਦੇ ਦਿਨ ਅਸੀਂ ਦੇਖਦੇ ਹਾਂ ਕਿ ਇੱਕ ਦਿਨ ਦੇ ਵਿੱਚ 5000 ਤੋਂ ਜ਼ਿਆਦਾ ਕੇਸ ਜਿਹੜੇ ਨੇ ਕੋਰੋਨਾ ਦੇ ਉਹ ਡਿਟੈਕਟ ਹੋਏ ਨੇ। ਔਰ ਉੱਥੇ ਜਿਹੜਾ ਉਹਨਾਂ ਨੇ ਫੌਜ ਦੇ ਹਵਾਲੇ ਆਲਮੋਸਟ ਜਿਹੜਾ ਸਮਾਈ ਆਰਮੀ ਔਰ ਫੌਜ ਉਹਨਾਂ ਦੇ ਹਵਾਲੇ ਕਰ ਦਿੱਤਾ। ਹੁਣ ਇਹ ਵੀ ਦੇਖਣ ਚ ਆਇਆ ਕਿ ਵੀ ਇਹ ਗੁਜਰਾਤ ਦੇ ਵਿੱਚ ਵੀ ਜਿੱਥੇ ਜਿੱਥੇ ਇਹਦਾ ਸਪਰੈਡ ਅਹਿਮਦਾਬਾਦ ਵੱਡੇ ਸ਼ਹਿਰਾਂ ਚ ਹੈ, ਬੰਬੇ ਦੇ ਵਿੱਚ ਵੀ ਜਿੱਥੇ ਕਿ ਅਮਰੀਕਨ ਅਧਿਕਾਰੀ ਜਾਂ ਦੂਜੇ ਗਏ, ਉਹ ਇੱਕ ਐਸਾ ਹੌਟਸਪੌਟ ਹੈ। ਵਿਦਨ 2 months 2 ਕੇਸਿਸ ਤੋਂ 20,000 ਦੀ ਫਿਗਰ ਜਿਹੜੀ ਹੈ ਉਹ ਕ੍ਰਾਸ ਕਰ ਚੁੱਕਾ ਹੈ। ਹੁਣ ਇਹ ਫਰਵਰੀ ਦਾ ਮਹੀਨਾ ਹੀ ਹੈ ਜਦੋਂ ਟਰੰਪ ਦੇ ਆਨਰ ਦੇ ਵਿੱਚ ਸਮਾਗਮ ਹੁੰਦਾ ਹੈ, ਔਰ ਇਹ ਕਾਂਗਰਸ ਨੇ ਸਵਾਲ ਚੁੱਕਿਆ ਕਿ ਵੀ ਜਦੋਂ ਹੁਣ ਅਸੀਂ ਇਵਨ ਟਾਈਮਲਾਈਨ ਵੀ ਦੇਖਦੇ ਹਾਂ, ਜਦੋਂ ਕਿ ਇਹ ਇਲਜ਼ਾਮਬਾਜ਼ੀਆਂ ਦਾ ਸਿਲਸਿਲਾ ਜਾਰੀ ਹੈ, ਪ੍ਰੈਜ਼ੀਡੈਂਟ ਟਰੰਪ ਨੇ ਵੀ ਔਰ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਬਾਰ-ਬਾਰ ਕਹਿ ਰਹੇ ਨੇ ਕਿ ਜੀ ਇਹ ਚੀਨ ਇਹਦੇ ਲਈ ਜ਼ਿੰਮੇਵਾਰ ਹੈ, ਉਹਨਾਂ ਨੇ ਨਹੀਂ ਦੱਸਿਆ। ਔਰ ਅੱਜ ਜਦੋਂ ਮਾਈਕ ਪੋਂਪੀਓ ਨੇ ਸਟਿਲ ਇਹ ਚਾਰਜ ਲਾਇਆ ਕਿ ਵੀ ਇਹ ਚੀਨ ਨੇ ਜਿਹੜਾ ਜਦੋਂ ਅਰਲੀ ਆਊਟਬ੍ਰੇਕ ਹੁੰਦੀ ਆ ਉਹਦੇ ਲਈ ਜਿਹੜੇ ਪ੍ਰਬੰਧ ਨਹੀਂ ਕੀਤੇ, ਤੇ ਨਾਲ ਦੀ ਨਾਲ ਹੀ ਉਹਨਾਂ ਨੇ ਟਾਈਮਲਾਈਨ ਵੀ ਦਿੱਤੀ। ਔਰ ਮੈਂ ਉਹਨਾਂ ਦੀ ਟਾਈਮਲਾਈਨ 'ਚ ਦੇਖ ਰਿਹਾ ਕਿ ਵੀ 1 ਦਸੰਬਰ ਨੂੰ ਜਿਹੜਾ ਇਹ ਮਾਈਕ ਪੋਂਪੀਓ ਦੀ ਟਾਈਮਲਾਈਨ ਹੈ ਕਿ ਚਾਈਨਾ 'ਚ ਕੀ ਹੋਇਆ ਕਿ the first onset of symptoms are observed according to Lancet Medical Journal। ਇਹਦਾ ਮਤਲਬ ਪਹਿਲੇ ਜਿਹੜੇ ਸਿੰਪਟਮਸ ਨੇ 1 ਦਸੰਬਰ ਨੂੰ ਇਹ ਡਿਟੈਕਟ ਹੁੰਦੇ ਨੇ। ਫਿਰ ਉਹਨਾਂ ਦਾ ਕਹਿਣਾ ਹੈ ਕਿ ਵੀ ਇਸ ਬਾਰੇ ਜਿਹੜੀ ਹੈ ਕੋਈ ਕਾਰਵਾਈ ਨਹੀਂ ਹੋਈ। 27 ਦਸੰਬਰ ਨੂੰ Chinese authorities are told about a SARS-like disease by a doctor in a provincial hospital in Hubei province। ਕਿ 27 ਦਸੰਬਰ ਨੂੰ ਇਸ ਦੀ ਰਿਪੋਰਟ ਹੁੰਦੀ ਹੈ ਫਰਦਰ ਡਾਕਟਰ ਵੱਲੋਂ। 30 ਦਸੰਬਰ ਨੂੰ ਜਿਹੜਾ ਹੈਲਥ ਕਮਿਸ਼ਨ ਹੈ ਵੁਹਾਨ ਦਾ, ਉਹ ਲੋਕਲ ਹਸਪੀਟਲਸ ਨੂੰ ਇਨਫੋਰਮ ਕਰਦਾ ਹੈ ਕਿ ਇੱਕ ਬਿਮਾਰੀ ਜਿਹਦੇ ਸਿੰਪਟਮ ਨਿਮੋਨੀਆ ਵਰਗੇ ਨੇ ਉਹ ਨਜ਼ਰ ਆ ਰਹੀ ਹੈ, ਔਰ ਇਸ ਬਾਰੇ ਜਿਹੜੇ ਕੁਝ ਕੇਸ ਨੇ ਉਹ ਵੱਧ ਰਹੇ ਨੇ ਪਿਛਲੇ ਹਫਤੇ ਦੇ ਵਿੱਚ। ਫਿਰ ਉਹ ਕਹਿੰਦੇ ਨੇ ਕਿ ਵੁਹਾਨ ਸੈਂਟਰਲ ਹਸਪੀਟਲ ਦਾ ਇੱਕ ਡਾਕਟਰ ਉਹ ਵੀ ਮੈਸੇਜ ਭੇਜਦਾ ਫੈਲੋ ਡਾਕਟਰਸ ਨੂੰ ਚੈਟ ਗਰੁੱਪ ਦੇ ਵਿੱਚ ਕਿ ਜਿਹੜਾ ਇਹ ਕੁਛ ਇਸ ਕਿਸਮ ਦਾ ਆਊਟਬ੍ਰੇਕ ਹੋ ਰਿਹਾ, ਔਰ ਉਹ ਜਿਹੜੇ ਨੇ ਉਹ ਪ੍ਰੋਟੈਕਟਿਵ ਕਲੋਥਿੰਗ ਔਰ ਪ੍ਰੋਟੈਕਟਿਵ ਜਿਹੜਾ ਹੋਰ ਆਪਣਾ ਸਟਫ ਇਹ ਰੱਖਣ ਕਿਉਂਕਿ ਇਸ ਤੋਂ ਖਤਰਾ ਹੋ ਸਕਦਾ ਹੈ। ਫਿਰ 31 ਦਸੰਬਰ ਨੂੰ ਚਾਈਨੀਜ਼ ਆਫੀਸ਼ੀਅਲ ਜਿਹੜੇ ਨੇ ਉਹ ਕਨਫਰਮ ਕਰਦੇ ਨੇ ਕਿ 27 ਕੇਸ ਜਿਹੜੇ ਵਾਇਰਲ ਨਮੂਨੀਆ ਉਹਨਾਂ ਨੇ ਨਾਂ ਦਿੱਤਾ ਕਿ ਵੀ ਇਹ ਨੇ, ਕਿਉਂਕਿ ਜ਼ਾਹਰ ਹੈ ਉਦੋਂ ਤੱਕ ਇਹ ਅਜੇ ਕਨਫਰਮ ਵੀ ਨਹੀਂ ਹੋਏਗਾ ਕਿ ਇਹ ਕਿਸ ਕਿਸਮ ਦੀ ਵਾਇਰਸ ਹੈ। ਫਿਰ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਵੀ ਦਸੰਬਰ ਦੇ ਮਹੀਨੇ ਦੇ ਵਿੱਚ ਜਿਹੜਾ ਉਹ ਅਲਰਟ ਕਰ ਦਿੱਤਾ ਜਾਂਦਾ ਹੈ। ਔਰ 1 ਜਨਵਰੀ ਨੂੰ ਜਿਹੜਾ ਇੱਕ ਹਸਪੀਟਲ ਹੈ ਵੁਹਾਨ ਦੇ ਵਿੱਚ, ਉਹ ਉਹਨਾਂ ਦੇ ਜਿਹੜਾ ਚੈਟ ਵਾਲਾ ਬਾਕਸ ਸੀ ਉਹਦੇ ਰਾਹੀਂ ਲੋਕਲ ਇਨਫੋਰਮ ਕੀਤਾ ਜਾਂਦਾ ਹੈ ਕਿ ਵੀ ਆਰ ਫਾਈਟਿੰਗ ਏ ਮਿਸਟੀਰੀਅਸ ਨਮੂਨੀਆ, ਕਿਉਂਕਿ ਜ਼ਾਹਰ ਹੈ ਕਿ ਇਸ ਕੋਰੋਨਾ ਦਾ ਲੰਗਸ ਦੇ ਉੱਤੇ ਸਿੱਧਾ ਹੁੰਦਾ, ਔਰ ਇਹਦੇ ਇਨੀਸ਼ੀਅਲ ਸਿੰਪਟਮ ਸੋਰ ਥਰੋਟ ਤੋਂ ਬਾਅਦ ਨਿਮੋਨੀਆ ਵਰਗੇ ਹੁੰਦੇ ਨੇ, ਔਰ ਉਹਨਾਂ ਨੇ ਇਹਨੂੰ ਮਿਸਟੀਰੀਅਸ ਨਿਮੋਨੀਆ ਦਾ ਨਾਮ ਦਿੱਤਾ। ਫਿਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਇਹ ਸਾਰੇ ਦੇ ਉੱਤੇ ਫਰਦਰ ਦੇਖ ਰਹੇ ਹਾਂ, ਔਰ ਇਸ ਸਟੇਜ ਦੇ ਉੱਤੇ ਜਦੋਂ ਕਿ ਇਹ ਮਿਸਟੀਰੀਅਸ ਨਿਮੋਨੀਆ ਦਾ ਆਉਂਦਾ ਹੈ 1 ਜਨਵਰੀ ਨੂੰ, ਫਿਰ ਵਰਲਡ ਹੈਲਥ ਆਰਗੇਨਾਈਜੇਸ਼ਨ ਐਮਰਜੈਂਸੀ ਫੁਟਿੰਗ ਤੇ ਆ ਜਾਂਦੀ ਹੈ, ਔਰ ਉਹ ਇਹ ਮਹਿਸੂਸ ਕਰਦੇ ਨੇ ਕਿ ਇਹਦਾ ਪੋਟੈਂਸ਼ੀਅਲ ਆਊਟਬ੍ਰੇਕ ਹੋ ਸਕਦਾ ਹੈ। ਔਰ ਉਸੇ ਦਿਨ ਹੀ ਚਾਈਨੀਜ਼ ਅਥਾਰਟੀਜ਼ ਆਪਣੇ ਵੁਹਾਨ ਸੀ ਫੂਡ ਹੋਲਸੇਲ ਮਾਰਕੀਟ ਨੂੰ ਬੰਦ ਕਰ ਦਿੰਦੀਆਂ ਨੇ ਕਿਉਂਕਿ ਨੰਬਰ ਆਫ ਕੇਸਿਸ ਉੱਥੇ ਸ਼ੁਰੂ ਹੋ ਜਾਂਦੇ ਨੇ। ਫਿਰ 3 ਜਨਵਰੀ ਨੂੰ
ਜਿਹੜਾ ਵੇਰੀਅਸ ਐਲੀਗੇਸ਼ਨ ਚਾਈਨੀਜ਼ ਸੋਸ਼ਲ ਮੀਡੀਆ ਦੇ ਉੱਤੇ ਵੀ ਲੱਗ ਰਹੇ ਨੇ ਕਿ ਕਿਉਂ ਜਿਹੜੀਆਂ ਹੈਲਥ ਅਥਾਰਟੀਜ਼ ਨੇ ਉਹ ਸਾਇਲੈਂਟ ਰਹੀਆਂ। 7 ਜਨਵਰੀ ਨੂੰ ਫਿਰ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਇਸ ਆਊਟਬ੍ਰੇਕ ਨੂੰ ਡਿਸਕਸ ਕਰਦੇ ਨੇ ਆਪਣੀ ਪੋਲਿਟ ਬਿਊਰੋ ਮੀਟਿੰਗ ਦੇ ਵਿੱਚ। 8 ਜਨਵਰੀ ਨੂੰ ਫਿਰ ਐਕਸਪਰਟਸ ਉਸ ਨੂੰ ਅੱਗੇ ਦੇਖਦੇ ਨੇ। ਸੋ ਜ਼ਾਹਰ ਹੈ ਜਿਹੜੀ ਇਹਨਾਂ ਦੀ ਅਮਰੀਕਨ ਇਹ ਟਾਈਮਲਾਈਨ ਵੀ ਹੈ ਉਸ ਤੋਂ ਵੀ ਮੈਨੂੰ ਲੱਗਦਾ ਈਵਨ ਚਾਈਨੀਜ਼ ਵੀ ਜਨਵਰੀ ਅੱਧ ਤੱਕ ਸ਼ੋਰ ਨਹੀਂ ਸੀ ਕਿ ਇਹ ਆਊਟਬ੍ਰੇਕ ਜਿਹੜੀ ਹੈ ਇਹ ਕੋਈ ਨਵੀਂ ਵਾਇਰਸ ਹੈ। ਉਹਨੂੰ ਜਦੋਂ ਉਹਨਾਂ ਨੇ ਮਿਸਟੀਰੀਅਸ ਨਮੂਨੀਆ ਜਾਂ ਮਿਸਟੀਰੀਅਸ ਇਨਫਲੂਐਂਜ਼ਾ ਵਾਇਰਸ ਦਾ ਨਾਂ ਦਿੱਤਾ। ਸੋ ਇਹ ਚਾਰਜ ਆਪਣੇ ਆਪ ਦੇ ਵਿੱਚ ਹੀ ਡਾਇਲੂਟ ਹੋ ਜਾਂਦਾ ਹੈ। ਇਹਦੇ ਚ ਵੁਹਾਨ ਲੈਬੋਰੇਟਰੀ ਦੀ ਤੇ ਗੱਲ ਵੀ ਨਹੀਂ ਹੈ ਕਿ ਜੀ ਲੈਬੋਰੇਟਰੀ ਚ ਕੁਝ ਉਹ ਬਣਾ ਰਹੇ ਸੀ ਜਿਹਦੇ ਚੋਂ ਲੀਕ ਹੋਇਆ। ਲੇਕਿਨ ਜਿਹੜੀ ਇਸ ਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਜਨਵਰੀ ਦੇ ਵਿੱਚ ਵਰਲਡ ਹੈਲਥ ਆਰਗੇਨਾਈਜੇਸ਼ਨ ਉਸ ਦੇ ਵਿੱਚ ਇਨਵੋਲਵ ਹੋ ਜਾਂਦੀ ਹੈ ਔਰ 13 ਜਨਵਰੀ ਨੂੰ ਜਿਹੜਾ ਜਦੋਂ ਕਿ ਚੀਨ ਤੋਂ ਬਾਹਰ ਪਹਿਲਾ ਕੇਸ ਕਨਫਰਮ ਹੁੰਦਾ ਹੈ ਔਰ ਇਹ ਹੈ ਕਿ WHO ਇਸ ਬਾਰੇ ਕਹਿੰਦੀ ਹੈ ਕਿ ਵੁਹਾਨ ਤੋਂ ਇੱਕ ਜਿਹੜਾ ਉੜਿਆ ਪੈਸੇਂਜਰ ਉਹ ਥਾਈਲੈਂਡ ਗਿਆ 8 ਜਨਵਰੀ ਨੂੰ ਤੇ ਹਸਪਤਾਲ ਲਿਜਾਇਆ ਗਿਆ ਜਿੱਥੇ ਇਹ ਸਿੰਪਟਮ ਆਏ। ਸੋ ਪਹਿਲਾ ਕੇਸ ਆਊਟਸਾਈਡ ਚਾਈਨਾ 13 ਜਨਵਰੀ ਨੂੰ ਜਿਹੜਾ ਕਿ ਥਾਈਲੈਂਡ ਦੇ ਵਿੱਚ ਡਿਟੈਕਟ ਹੁੰਦਾ, ਜਿਹੜਾ ਬੰਦਾ ਵੁਹਾਨ ਤੋਂ ਉੱਡਿਆ ਇਹ ਕਨਫਰਮ ਹੁੰਦਾ। ਔਰ ਨਾਲ ਦੀ ਨਾਲ ਹੀ 14 ਜਨਵਰੀ ਨੂੰ ਵਰਲਡ ਹੈਲਥ ਆਰਗੇਨਾਈਜੇਸ਼ਨ ਇਹ ਕਹਿ ਦਿੰਦੀ ਹੈ ਕਿ ਪ੍ਰੀਲਿਮਿਨਰੀ ਇਨਵੈਸਟੀਗੇਸ਼ਨਸ ਕੰਡਕਟਡ ਬਾਈ ਦ ਚਾਈਨੀਜ਼ ਅਥਾਰਟੀਜ਼ ਹੈਵ ਫਾਊਂਡ no clear evidence of human to human transmission। ਹੁਣ ਬੇਸ਼ੱਕ ਪਹਿਲਾ ਕੇਸ ਡਿਟੈਕਟ ਹੁੰਦਾ ਹੈ ਪਰ ਉਦੋਂ ਤੱਕ ਵੀ ਇਹ ਅਜੇ ਕਲੀਅਰ ਨਹੀਂ ਹੈ ਕਿਉਂਕਿ ਸਟੱਡੀ ਤਾਂ ਬਾਅਦ ਚ ਹੀ ਹੁੰਦੀ ਹੈ ਕਿ ਵੀ ਇਹ ਇੱਕ ਬੰਦੇ ਤੋਂ ਦੂਸਰੇ ਨੂੰ ਜਾ ਸਕਦਾ ਹੈ। ਲੇਕਿਨ ਜਿਹੜਾ 15 ਜਨਵਰੀ ਨੂੰ ਅਮਰੀਕਾ ਦੇ ਵਿੱਚ ਪਹਿਲਾ ਕੇਸ ਆਂਦਾ ਹੈ ਜਦੋਂ ਕਿ ਵੁਹਾਨ ਤੋਂ ਇੱਕ US ਸਿਟੀਜ਼ਨ ਜਦੋਂ ਵਾਪਸ ਮੁੜਦਾ ਹੈ ਔਰ ਇਹ 15 ਜਨਵਰੀ ਵਾਲਾ ਕੇਸ ਪਹਿਲਾ ਕੇਸ ਅਮਰੀਕਾ ਦੇ ਵਿੱਚ ਮੰਨਿਆ ਜਾਂਦਾ ਹੈ। ਔਰ ਫਿਰ 29 ਜਨਵਰੀ ਨੂੰ ਉਹਨਾਂ ਦੇ ਹੈਲਥ ਐਕਸਪਰਟਸ, 21 ਜਨਵਰੀ ਨੂੰ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਡੈਲੀਗੇਸ਼ਨ ਉੱਥੇ ਪਹੁੰਚ ਜਾਂਦਾ ਹੈ ਵੁਹਾਨ। ਸੋ ਇਹ ਸਾਰੀ ਟਾਈਮਲਾਈਨ ਉਹਨਾਂ ਨੇ ਦਿੱਤੀ ਹੈ। ਹੁਣ ਮੈਂ ਜਿਹੜੇ ਭਾਰਤ ਦੇ ਕੰਟੈਕਸਟ 'ਚ ਗੱਲ ਕਰਨਾ ਚਾਹੁੰਦਾ ਜਿੱਥੇ ਕਿ 5000 ਕੇਸ ਕੱਲੇ ਅਹਿਮਦਾਬਾਦ 'ਚ ਆਏ ਨੇ ਜਾਂ ਇਨੀਸ਼ੀਅਲ ਸ਼ੁਰੂਆਤ ਹੀ ਮੁੰਬਈ 'ਚ ਉੱਥੇ ਹੋਈ ਜਿੱਥੇ ਕਿ ਅਮਰੀਕਨ ਡੈਲੀਗੇਸ਼ਨ ਆਇਆ। ਸੋ ਜ਼ਾਹਰ ਹੈ ਕਿ ਜਿਹੜਾ ਟਰੰਪ ਦੇ ਲਈ ਆਨਰ ਦੇ ਵਿੱਚ ਸਾਰਾ ਹੀ ਹਕੂਮਤ ਲੱਗ ਗਈ, ਕਈ ਕਰੋੜ ਰੁਪਈਆ ਖਰਚ ਕੀਤਾ। ਉਹ 26 ਫਰਵਰੀ ਨੂੰ ਇਹ ਸਮਾਗਮ ਹੁੰਦਾ ਹੈ ਅਹਿਮਦਾਬਾਦ ਦੇ ਵਿੱਚ। ਸੋ ਜ਼ਾਹਿਰ ਹੈ ਕਿ ਵੀ ਇਹ 15 ਜਨਵਰੀ ਤੋਂ ਲੈ ਕੇ ਜਦੋਂ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਅਮਰੀਕਾ ਤੋਂ ਬਾਹਰ ਵੀ ਕਨਫਰਮ ਕਰਤਾ ਹੈ, ਉਹਨੂੰ ਐਮਰਜੈਂਸੀ ਵੀ ਐਲਾਨ ਦਿੱਤਾ ਹੈ, ਅਮਰੀਕਾ ਦੇ ਵਿੱਚ ਵੀ ਪਹਿਲਾ ਕੇਸ ਆ ਗਿਆ ਤੇ ਭਾਰਤ ਨੂੰ ਐਸੀ ਕੀ ਬਿਮਾਰੀ ਪਈ ਸੀ ਔਰ ਇਹ ਉਦੋਂ ਵੀ ਪੁੱਛਿਆ ਗਿਆ ਸੀ ਸਵਾਲ ਪਰ ਉਹ ਦੇਸ਼ ਭਗਤੀ ਦਾ ਢੋਲ ਇੰਨਾ ਉੱਚਾ ਵਜਾਇਆ ਹੁੰਦਾ ਹੈ ਕਿ ਦੂਸਰੀਆਂ ਆਵਾਜ਼ਾਂ ਜਿਹੜੀਆਂ ਨੇ ਉਹ ਸਾਰੀਆਂ ਦਬਾ ਦਿੱਤੀਆਂ ਜਾਂਦੀਆਂ ਨੇ। ਇਹ ਪੁੱਛਿਆ ਗਿਆ ਸੀ ਕਿ ਵੀ ਇਹ ਟ੍ਰਿਪ ਕੈਂਸਲ ਕਿਉਂ ਨਹੀਂ ਕੀਤੀ, ਐਸਾ ਕੀ ਹੈ। ਲੇਕਿਨ ਕਿਉਂਕਿ ਮੋਦੀ ਸਿਰਫ ਆਪਣੀ ਵਾਹ-ਵਾਹ ਦੇ ਲਈ ਜੋ ਕੁਛ ਇੱਥੇ ਹਿਊਸਟਨ 'ਚ ਰੌਡੀ ਮੌਡੀ ਦੇ ਥੱਲੇ ਹੋਇਆ ਸੀ ਉਹੀ ਕੁਛ ਟਰੰਪ ਨੂੰ ਦਿਖਾਣਾ ਚਾਹੁੰਦਾ ਸੀ। ਟਰੰਪ ਵੀ ਇੱਥੇ ਫੁੱਲਿਆ ਹੋਇਆ ਸੀ ਕਿ ਜੀ ਇੰਨੇ ਮਿਲੀਅਨ ਲੋਕ ਮੇਰੇ ਸਵਾਗਤ ਦੇ ਵਿੱਚ ਆਣਗੇ। ਔਰ ਇਹ ਸਵਾਲ ਹੁਣ ਭਾਰਤ ਦੇ ਵਿੱਚ ਪੁੱਛਿਆ ਜਾ ਰਿਹਾ ਕਿ ਕੀ ਅਹਿਮਦਾਬਾਦ ਹੋਏ ਜਾਂ ਮੁੰਬਈ ਹੋਏ ਇਹ ਜਿਹੜੇ ਪਹਿਲੇ ਕੇਸ ਆਏ ਨੇ ਇਹ ਅਮਰੀਕਾ ਦੀ ਵਜ੍ਹਾ ਕਰਕੇ ਨਹੀਂ ਆਏ ਕਿਉਂਕਿ ਅਦਰਵਾਈਜ਼ ਬਾਕੀ ਕਿਸੇ ਵੀ ਤੁਹਾਨੂੰ ਕੰਟਰੀ ਸਾਈਡ ਦੇ ਵਿੱਚ ਨਜ਼ਰ ਨਹੀਂ ਆਉਂਦਾ ਜਿਹੜੇ ਇਸ ਵੇਲੇ ਭਾਰਤ ਦੇ 7 ਵੱਡੇ ਦੇਸ਼ ਨੇ। ਔਰ ਇਹੀ ਗੱਲ ਦਿੱਲੀ ਦੇ ਹਵਾਲੇ ਨਾਲ ਹੈ ਔਰ ਦਿੱਲੀ ਦੇ ਹਵਾਲੇ ਨਾਲ ਇਹ ਵੀ ਖਬਰਾਂ ਨੇ ਈਵਨ ਉਹਨਾਂ ਦੀ ਆਪਣੀ ਆਲ ਇੰਡੀਆ ਇੰਸਟੀਚਿਊਟ ਦੀਆਂ ਵੀ ਕਿ ਕਿਵੇਂ ਇਹਨਾਂ ਫੈਕਟਸ ਨੂੰ ਦਬਾਇਆ ਜਾ ਰਿਹਾ ਹੈ ਕਿ ਟੋਟਲ ਜਿਹੜਾ ਹੈ ਉੱਥੇ ਕੇਸਿਸ ਉਹ ਕਾਫੀ ਜ਼ਿਆਦਾ ਨੇ ਔਰ ਲੇਕਿਨ ਉਹਨਾਂ ਨੂੰ ਘਟਾਇਆ ਜਾ ਰਿਹਾ। ਸੋ ਇਹ ਹੁਣ ਗੱਲ ਸਾਹਮਣੇ ਆਣੀ ਸ਼ੁਰੂ ਹੋ ਗਈ ਹੈ ਕਿ ਜਿੱਥੇ ਜਿੱਥੇ ਵੀ ਇਹ ਅਮਰੀਕਨ ਡੈਲੀਗੇਸ਼ਨ ਸਮੇਤ ਟਰੰਪ ਜਾਂ ਵਿਦਆਊਟ ਟਰੰਪ ਗਏ ਨੇ ਉੱਥੇ ਉੱਥੇ ਜਿਹੜੇ ਨੇ ਇਹ ਕੇਸ ਜ਼ਿਆਦਾ ਸਾਹਮਣੇ ਆਏ ਨੇ। ਸੋ ਇਸ ਸਾਰੇ ਨੇ ਇੱਕ ਐਸਾ ਮਾਹੌਲ ਪੈਦਾ ਕਰ ਦਿੱਤਾ ਹੈ ਕਿ ਜਿਹਦੇ ਲਈ ਜੇ ਅਮਰੀਕਾ ਜਿਹੜਾ ਉਹ ਅਕਾਊਂਟੇਬਲ ਠਹਿਰਾ ਰਿਹਾ ਚਾਈਨਾ ਨੂੰ ਕਿ ਭਾਈ ਇਹਨਾਂ ਨੇ ਜਿਹੜਾ ਆਪਣੇ ਹਕੀਕਤ ਨਹੀਂ ਦੱਸੀ ਜਾਂ ਟਾਈਮ ਸਿਰ ਵਾਰ ਨਹੀਂ ਕੀਤਾ ਤੇ ਭਾਰਤ ਦੇ ਵਿੱਚ ਇਹ ਜਿਹੜਾ ਸਿੱਧਾ ਗੱਲ ਜਾਏਗੀ ਕਿ ਇਸ ਦੇ ਲਈ ਮੋਦੀ ਜ਼ਿੰਮੇਵਾਰ ਹੈ ਕਿ ਜਦੋਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਵਾਰਨਿੰਗ ਸੀ ਆਲਰੇਡੀ ਦੁਨੀਆ ਦੇ ਵਿੱਚ ਸਪਰੈਡ ਆਊਟ ਸੀ ਕਿਉਂਕਿ ਭਾਰਤ ਦੇ ਵਿੱਚ ਇੰਨੀ ਤੇਜ਼ੀ ਦੇ ਨਾਲ ਉਹਨਾਂ ਥਾਵਾਂ ਦੇ ਉੱਤੇ ਹੁਣ ਮੁੰਬਈ
ਹੈੱਡਕੁਆਟਰ ਬਣਿਆ ਜਿੱਥੇ ਟਰੰਪ ਦਾ ਇਹ ਸਾਰਾ ਡੈਲੀਗੇਸ਼ਨ ਸੀ। ਔਰ 60 ਦਿਨਾਂ ਦੇ ਵਿੱਚ ਇਹ 26 ਫਰਵਰੀ ਤੋਂ ਲੈ ਕੇ 26 ਅਪ੍ਰੈਲ ਤੱਕ ਪਹੁੰਚਦੇ ਆ, ਜਿਹੜਾ ਪਹਿਲੇ 2 ਕੇਸ ਡਿਟੈਕਟ ਹੋਏ ਸੀ ਔਰ ਹੁਣ ਇਸ ਵੇਲੇ 20,000 ਕੇਸ ਕੱਲੇ ਜਿਹੜੇ ਨੇ ਮਹਾਰਾਸ਼ਟਰ ਦੇ ਵਿੱਚ ਨੇ ਔਰ ਉਹਨਾਂ 'ਚ ਵੀ ਮੈਕਸਿਮਮ ਜਿਹੜੇ ਨੇ ਉਹ ਮੁੰਬਈ ਦੇ ਵਿੱਚ ਨੇ। ਸੋ ਇਹ ਸਵਾਲ ਆਉਣ ਵਾਲੇ ਦਿਨਾਂ 'ਚ ਮੋਦੀ ਨੂੰ ਵੀ ਇਸ ਦੇ ਲਈ ਜਿਹੜਾ ਉਹ ਜਵਾਬਦੇਹ ਬਣਾਇਆ ਜਾਏਗਾ। ਔਰ ਜਿਵੇਂ ਮੈਂ ਦਿੱਲੀ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ confusion over Delhi's COVID-19 toll as government data figures from hospital don't match। ਹੁਣ ਏਮਜ਼ ਇਹ ਕਹਿ ਰਿਹਾ ਕਿ ਵੀ ਕੱਲੇ ਸਾਡੇ ਹੀ ਇੱਥੇ 14 ਡੈਥਸ ਹੋਈਆਂ ਨੇ, ਜਦੋਂ ਕਿ 4 ਹੋਰ ਹਸਪਤਾਲਾਂ 'ਚ 92 ਲੋਕਾਂ ਦੇ ਕਰੋਨਾ ਨਾਲ ਮਰਨ ਦੀਆਂ ਖਬਰਾਂ ਨੇ। ਲੇਕਿਨ ਜਿਹੜਾ ਦਿੱਲੀ ਗਵਰਨਮੈਂਟ ਕਹਿ ਰਹੀ ਹੈ ਕਿ ਜੀ ਸਿਰਫ 68 ਲੋਕ ਮਰੇ ਨੇ। ਸੋ ਇਹ ਆਪਣੇ ਆਪ ਦੇ ਵਿੱਚ ਹੀ ਔਰ 10 ਹਸਪੀਟਲਸ ਦਾ ਡਾਟਾ ਉਹ ਕਹਿੰਦੇ ਨੇ ਜੇ ਦਿੱਲੀ ਦਾ ਇਕੱਠਾ ਕੀਤਾ ਜਾਏ ਤੇ ਇਹ ਜਿਹੜੀ ਫਿਗਰ ਹੈ ਇਹ ਸੈਂਕੜਿਆਂ ਦੇ ਵਿੱਚ ਚਲੀ ਜਾਂਦੀ ਹੈ। ਸੋ ਜਿਹੜਾ ਅਸੀਂ ਰੋਜ਼ਾਨਾ ਇਹ ਕਹਿੰਦੇ ਆ ਕਿ ਭਾਰਤ ਦੇ ਵਿੱਚ ਜਿਸ ਤੇਜ਼ੀ ਨਾਲ ਇਹ ਸਪਰੈਡ ਹੋ ਰਿਹਾ ਉਹ ਜਿਹੜਾ ਹੈ ਉਹਦੇ ਉਹਨਾਂ ਫਿਗਰਸ ਨੂੰ ਦੱਸਿਆ ਨਹੀਂ ਜਾ ਰਿਹਾ। ਸੋ ਹੁਣ ਖੁਦ ਇਹ ਜਿਹੜਾ ਹਸਪਤਾਲਾਂ ਦੀਆਂ ਮੈਨੇਜਮੈਂਟਸ ਔਰ ਗਵਰਨਮੈਂਟ ਫਿਗਰਸ ਨੇ ਇੱਕ ਦੂਜੇ ਨੂੰ ਕੱਟਣਾ ਸ਼ੁਰੂ ਕੀਤਾ ਹੈ। ਇਹ ਦੱਸ ਰਿਹਾ ਕਿ ਗੱਲ ਕਿੱਧਰ ਨੂੰ ਜਾ ਰਹੀ ਹੈ। ਅਮਰੀਕਾ ਦੇ ਵਿੱਚ ਇਹ ਮੰਗ ਜ਼ੋਰ ਫੜਦੀ ਜਾ ਰਹੀ ਹੈ। ਕੱਲ ਵੀ 3 ਪਾਵਰਫੁਲ ਸੈਨੇਟਰਸ ਜਿਹੜੇ ਰਿਪਬਲਿਕਨ ਨੇ ਉਹਨਾਂ ਨੇ ਟਰੰਪ ਨੂੰ ਕਿਹਾ ਕਿ ਜੀ ਇਹਨੇ ਪਹਿਲੀ ਵਾਰ ਹੈ ਗ੍ਰੇਟ ਡਿਪਰੈਸ਼ਨ ਤੋਂ ਬਾਅਦ 1932 ਤੋਂ ਬਾਅਦ ਕਿ 14.5% ਦੇ ਕਰੀਬ ਅਨਇੰਪਲੋਇਮੈਂਟ ਰੇਟ ਹੈ ਅਮਰੀਕਾ ਦੇ ਵਿੱਚ ਇਸ ਵੇਲੇ ਅਨਇੰਪਲੋਇਮੈਂਟ ਹੈ। ਔਰ ਅਗਲੇ 1 ਸਾਲ ਲਈ ਕੋਈ ਵੀ H1B ਵੀਜ਼ਾ ਜਿਹੜੇ ਬਾਹਰੋਂ ਆਣੇ ਨੇ, ਜ਼ਾਹਰ 70% ਇੰਡੀਅਨ ਹੁੰਦੇ ਨੇ ਉਹਨਾਂ ਦੇ ਵਿੱਚ, ਉਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਜਾਏ। ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਇਹਦੇ ਤੇ ਕੀ ਕਾਰਵਾਈ ਹੁੰਦੀ ਹੈ। ਪਰ ਅਮਰੀਕਾ ਨੇ ਆਲਰੇਡੀ ਚਾਈਨਾ ਦਾ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ ਔਰ ਅੱਜ ਦੀਆਂ ਖਬਰਾਂ ਦੇ ਮੁਤਾਬਕ ਚਾਈਨੀਜ਼ ਜਰਨਲਿਸਟ ਜਿਹੜੇ ਨੇ ਉਹਨਾਂ ਨੂੰ ਜਿਹਨਾਂ ਨੂੰ ਵੀਜ਼ੇ ਦਿੱਤੇ ਵੀ ਹੋਏ ਨੇ ਉਹਨਾਂ ਦੀ ਉਹ ਡਬਲ ਚੈੱਕ ਕਰਕੇ ਉਹਨਾਂ ਨੂੰ ਜਿਹਨੂੰ ਚਾਹਣ ਉਹ ਡਿਨਾਈ ਕਰ ਸਕਦੇ ਨੇ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਅਸੀਂ ਇਸ ਲਈ ਕਿਉਂਕਿ ਚੀਨ ਵੀ ਜਿਹੜਾ ਉਹ US ਜਰਨਲਿਸਟ ਤੇ ਹਾਰਸ਼ ਹੈ, ਇਸ ਲਈ ਅਸੀਂ ਇਹ ਵੀਜ਼ਾ ਗਾਈਡਲਾਈਨਸ ਟਾਈਟ ਕਰ ਰਹੇ ਹਾਂ। ਔਰ ਇਹ ਇੱਕ ਟਿਟ ਫॉर ਟੈਟ ਦਾ ਜਿਹੜਾ ਅਸੀਂ ਰੋਜ਼ਾਨਾ ਡਿਸਕਸ ਕਰਦੇ ਹਾਂ ਕਿ ਮਾਹੌਲ ਬਣਦਾ ਜਾਂਦਾ ਹੈ ਕਿ ਇਹ ਜੇ ਜਰਨਲਿਸਟ ਅਮਰੀਕਾ ਵਰਗਾ ਮੁਲਕ ਜਿਹੜਾ ਇਸ ਕਿਸਮ ਦੇ ਸਟੈਪਸ ਲੈ ਰਿਹਾ ਚਾਈਨਾ ਦੇ ਖਿਲਾਫ ਤੇ ਇਹ ਬਿਟਰਨੈਸ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵਧੇਗੀ। ਹਾਲਾਂ ਵਾਰ-ਵਾਰ ਅਮਰੀਕਾ ਜਦੋਂ ਵੁਹਾਨ ਲੈਬ ਨੂੰ ਦੋਸ਼ੀ ਠਹਿਰਾ ਰਿਹਾ ਹੈ ਔਰ ਨੈਚੁਰਲ ਜਿਹੜਾ ਐਵੀਡੈਂਸ ਅਮਰਜ ਹੁੰਦਾ ਹੈ ਉਹ ਇਹੀ ਹੈ ਕਿ ਜਿਹੜੀ ਲਾਈਵ ਐਨੀਮਲ ਮਾਰਕੀਟ ਹੈ ਵੁਹਾਨ ਦੇ ਵਿੱਚ ਉੱਥੋਂ ਇਹ ਵਾਇਰਸ ਆਈ। ਚਾਈਨਾ ਨੇ ਉਹ ਮਾਰਕੀਟ ਤਾਂ ਬੰਦ ਕਰ ਦਿੱਤੀ ਸੀ ਔਰ ਇਹ ਵੀ ਇੱਕ ਐਨਵਾਇਰਨਮੈਂਟਲ ਗਰੁੱਪਸ ਵੱਲੋਂ ਕੈਂਪੇਨ ਚੱਲਿਆ ਹੋਇਆ ਦੁਨੀਆ 'ਚ ਕਿ ਦੁਨੀਆ 'ਚ ਜਿੱਥੇ ਵੀ ਲਾਈਵ ਐਨੀਮਲ ਮਾਰਕੀਟਸ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਏ। ਪਰ ਅੱਜ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਸ ਦੇ ਖਿਲਾਫ ਪੋਜੀਸ਼ਨ ਲਈ ਹੈ। ਉਹਨਾਂ ਨੇ ਕਿਹਾ ਜੀ ਇਹ ਠੀਕ ਹੈ ਕਿ ਵਰਲਡ ਜਿੱਥੇ ਵੀ ਇਹ ਜਿਹੜੀਆਂ ਵਾਈਲਡ ਹੈਲਥ ਮਾਰਕੀਟਸ ਨੇ ਲਾਈਵ ਐਨੀਮਲਸ ਦੀਆਂ ਇਹਨਾਂ ਦੀ ਹਾਈਜੀਨ ਸਾਫ ਸਫਾਈ ਰੱਖ ਰਖਾਅ ਦਾ ਧਿਆਨ ਰੱਖਿਆ ਜਾਏ। ਲੇਕਿਨ ਇਹਨਾਂ ਨੂੰ ਮੁਕੰਮਲ ਤੌਰ ਤੇ ਬੰਦ ਕਰਨ ਦਾ ਮਤਲਬ ਹੋਏਗਾ ਮਿਲੀਅਨਸ ਆਫ ਲੋਕਾਂ ਦੀ ਰੋਜ਼ੀ ਦਾ ਸਾਧਨ ਵੀ ਔਰ ਜਿਨ੍ਹਾਂ ਦਾ ਇਹ ਫੂਡ ਸੋਰਸ ਹੈ। ਜ਼ਾਹਰ ਹੈ ਕਿ ਵਾਈਲਡ ਲਾਈਫ ਦੇ ਵਿੱਚ ਇਹ ਜਿਹੜਾ ਕੱਲਾ ਜੰਗਲੀ ਜਾਨਵਰ ਹੀ ਨਹੀਂ ਹੁੰਦੇ ਜਿਨ੍ਹਾਂ ਦੇ ਵਿੱਚ ਅਸੀਂ ਬੈਟ ਚਮਗਿੱਦੜ ਜਾਂ ਪੈਂਗੋਲਿਨ ਔਰ ਦੂਸਰੇ, ਲੇਕਿਨ ਸਾਰਾ ਜਿਹੜਾ ਸੀ ਫੂਡ ਹੈ ਇਹਦਾ ਵੀ ਬਹੁਤ ਸਾਰਾ ਹਿੱਸਾ ਜਿਹੜਾ ਉਹ ਲਾਈਵ ਹੁੰਦਾ। ਉਹਨਾਂ ਨੇ ਕਿਹਾ ਜੀ ਮਿਲੀਅਨਸ ਜਿਹੜੇ ਨੇ ਉਹ ਡਿਪਰਾਈਵ ਹੋਣਗੇ ਆਪਣੇ ਲਾਈਵਲੀਹੁੱਡ ਤੋਂ ਵੀ ਔਰ ਬਹੁਤ ਸਾਰਿਆਂ ਦਾ ਜਿਹੜਾ ਫੂਡ ਦਾ ਸੋਰਸ ਹੈ ਉਹ ਵੀ ਨਹੀਂ ਰਹੇਗਾ ਔਰ ਭੁੱਖ ਵੱਲ ਜਾਣਗੇ। ਇਹਦੀ ਕੋਈ ਸ਼ੱਕ ਨਹੀਂ ਹੈ। ਜਦੋਂ ਹੁਣ ਅਸੀਂ ਲਾਕਡਾਊਨ ਦੀ ਗੱਲ ਕਰ ਰਹੇ ਹਾਂ ਸਾਰੇ ਪਾਸੇ ਤੇ ਇਹ ਵੀ ਫਿਕਰ ਹੈ ਕਿ ਭਾਈ ਲੋਕ ਘਰ 'ਚ ਬੈਠੇ ਕੀ ਕਰਨਗੇ, ਹੋਰ ਸਮੱਸਿਆਵਾਂ ਕੀ ਹੋ ਰਹੀਆਂ ਨੇ। ਜਿਵੇਂ ਮੈਂ ਲਾਹੌਰ ਦੇ ਹਵਾਲੇ ਨਾਲ ਦੇਖ ਰਿਹਾ ਸੀ ਕਿ ਉਹਨਾਂ ਦੇ 2-3 ਹਸਪੀਟਲਸ ਨੇ ਵਿਦ ਚੌਧਰੀ ਸਰਵਰ ਜਿਹੜੇ ਗਵਰਨਰ ਨੇ ਉਹਨਾਂ ਦੀ ਹੈਲਪ ਨਾਲ ਇੱਕ ਹੈਲਪਲਾਈਨ ਬਣਾਈ ਕਿ ਜੀ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਡੋਮੈਸਟਿਕ ਵਾਇਲੈਂਸ ਆ। ਦੂਜਾ ਤਾਂ ਉਹਨਾਂ ਨੇ ਕਿਹਾ ਜੀ 4 ਹਫ਼ਤੇ ਦੇ ਵਿੱਚ 80,000 ਕਾਲਾਂ ਆਈਆਂ ਨੇ ਜਿਹੜੀਆਂ ਕਿ ਡੋਮੈਸਟਿਕ ਵਾਇਲੈਂਸ ਦੇ ਨਾਲ ਸੰਬੰਧਿਤ ਨੇ। ਔਰ ਮਤਲਬ ਜ਼ਾਹਿਰ ਹੈ ਕਿ ਜਿੱਥੇ ਅਨਇੰਪਲੋਇਮੈਂਟ ਦੀ ਗੱਲ ਹੈ ਜਾਂ ਫੂਡ ਨਾ ਮਿਲਣ ਦੀ ਗੱਲ ਹੈ ਜਾਂ
ਉੱਥੇ ਨਾਲ ਦੀ ਨਾਲ ਇਹ ਮੈਂਟਲ ਇਲਨੈਸਿਸ ਦੀ ਗੱਲ ਵੀ ਹੋ ਰਹੀ ਹੈ। ਔਰ ਇਹਦੇ ਬਾਵਜੂਦ ਕਿ ਪਾਕਿਸਤਾਨ ਦੀ ਜਿਹੜੀ ਫਿਗਰ ਹੈ ਉਹ 25,000 ਕ੍ਰਾਸ ਕਰ ਗਈ ਹੈ ਕਰੋਨਾ ਵਾਇਰਸ ਪੋਜ਼ਿਟਿਵ ਦੀ। ਔਰ ਕੱਲ ਹੀ ਮੇਰੀ ਲਾਹੌਰ ਤੋਂ ਇੱਕ ਸੱਜਣ, ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ, ਉਹ ਦੱਸ ਰਹੇ ਸੀ ਕਿ ਜੀ ਕਹਿੰਦੇ ਮੈਨੂੰ ਆਮ ਜਿਹੀ ਸਿੰਪਟਮ ਸੀ, ਗਲਾ ਮੇਰਾ ਥੋੜਾ ਖਰਾਬ ਹੋਇਆ। ਮੈਂ ਗਿਆ, ਕਹਿੰਦਾ ਜੀ ਮੈਨੂੰ ਤਾਂ ਉਹ ਲੰਮਾ ਪਾ ਲੈਣ ਲੱਗੇ ਸੀ, ਤੇ ਮੈਂ ਉੱਥੇ ਜਿੱਥੇ ਵੀ ਗਿਆ ਵੀ ਉਹਨਾਂ ਕਮਰਿਆਂ ਜਾਂ ਜਿੱਥੇ ਵੀ, ਉਹ ਕਹਿੰਦੇ ਮੈਂ ਤਾਂ ਬੜੀ ਮੁਸ਼ਕਿਲ ਨਾਲ ਨਿਕਲਿਆ। ਕਹਿੰਦੇ ਮੈਂ ਕਿਹਾ ਮੈਂ ਤਾਂ ਚੱਲਿਆ ਸੀ ਦਫ਼ਤਰ ਨੂੰ, ਜਾਂਦਾ ਮੈਂ ਕਿਹਾ ਦਿਖਾ ਜਾਂਦੇ ਤੇ ਉੱਥੇ, ਔਰ ਉਹਨਾਂ ਨੇ ਕਿਹਾ ਜੀ ਉੱਥੇ ਤੇ ਜਿਹਨੂੰ ਨਹੀਂ ਵੀ ਕਰੋਨਾ ਉਹਨੂੰ ਵੀ ਹੋ ਜਾਣਾ। ਸੋ ਜ਼ਾਹਿਰ ਹੈ ਵੀ ਇਹ ਜਿਹੜੇ ਲੋਕ ਭਾਰਤ ਜਾਂ ਪਾਕਿਸਤਾਨ ਜਾਂ ਦੂਸਰੀਆਂ ਥਾਵਾਂ ਤੋਂ ਵੀ ਦੌੜ ਕੇ ਨਿਕਲ ਰਹੇ ਨੇ ਜਾਂ ਦੂਸਰੇ ਨੇ, ਕਿਉਂਕਿ ਉੱਥੇ ਆਮ ਹਾਲਤਾਂ 'ਚ ਹਸਪਤਾਲਾਂ ਦਾ ਕੀ ਹਾਲ ਹੁੰਦਾ ਹੈ, ਤੇ ਜਦੋਂ ਹੁਣ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੁਆਰੰਟੀਨ ਦੇ ਨਾਂ ਥੱਲੇ ਇਹ ਸਾਰਾ ਕੁਝ ਚੱਲ ਰਿਹਾ ਹੈ, ਤੇ ਕਿੱਥੇ ਤੁਹਾਨੂੰ ਹਾਈਜੀਨ ਔਰ ਕਿੱਥੇ ਦੂਜੀਆਂ ਚੀਜ਼ਾਂ ਪ੍ਰੋਵਾਈਡ ਹੋਣੀਆਂ ਨੇ। ਸੋ ਇਹ ਸਾਰੇ ਹੀ ਫੈਕਟਰ ਕਾਫੀ ਹਾਵੀ ਨੇ, ਔਰ ਇਸ ਸਾਰੇ ਦਾ ਇਹ ਅਸਰ ਹੈ ਕਿ ਲੋਕਾਂ ਦੇ ਵਿੱਚ ਇਹ ਸਾਰੇ ਨੂੰ ਲੈ ਕੇ ਕਾਫੀ ਫਿਕਰ ਦਾ ਇਜ਼ਹਾਰ ਵੀ ਹੈ। ਔਰ ਇਸ ਦੇ ਨਾਲ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜੀਆਂ ਹਕੂਮਤਾਂ ਆਮ ਹਾਲਤ ਦੇ ਵਿੱਚ ਨਾਰਮਲ ਸਿਚੁਏਸ਼ਨ ਨੂੰ ਵੀ ਹੈਂਡਲ ਕਰਨ ਦੇ ਸਮਰੱਥ ਨਹੀਂ ਹੁੰਦੀਆਂ, ਇੰਨਾ ਕ੍ਰਾਈਸਿਸ ਜਿੱਥੇ ਕਿ ਬੇਰੁਜ਼ਗਾਰੀ ਹੈ ਭਾਰਤ ਦੇ ਹਵਾਲੇ ਨਾਲ, ਤਾਂ ਰੋਜ਼ਾਨਾ ਇੰਨੀਆਂ ਸਟੋਰੀਜ਼ ਨੇ ਕਿ ਕਿਵੇਂ ਲੱਖਾਂ ਮਜ਼ਦੂਰ ਉਹ ਤੁਰੇ ਹੋਏ ਨੇ, ਰੇਲ ਦੀਆਂ ਪਟੜੀਆਂ ਤੇ ਤੁਰੇ ਹੋਏ ਨੇ, ਗੱਡੀਆਂ ਉਹਨਾਂ ਨੂੰ ਕੁਚਲ ਰਹੀਆਂ, ਪ੍ਰੈਗਨੈਂਟ ਵੂਮਨ ਨੇ, ਉਹਨਾਂ ਛੋਟੇ ਛੋਟੇ ਬੱਚੇ ਨੇ, ਇੱਕ ਖੌਫ ਚਾਰ ਚਫੇਰੇ। ਜਦੋਂ ਤੱਕ ਇਹ ਸਾਰਾ ਪਾਰਟ ਓਵਰ ਹੋਏਗਾ, ਮੈਂ ਸਮਝਦਾ ਵੀ ਕਰੋਨਾ ਨਾਲ ਤਾਂ ਪਤਾ ਨਹੀਂ ਕਿੰਨੇ ਮਰਨੇ ਨੇ, ਲੇਕਿਨ ਇਸ ਕਿਸਮ ਦੀਆਂ ਮੌਤਾਂ ਜਿਹੜੀਆਂ ਨੇ ਉਹ ਬਾਕੀਆਂ ਦੇ ਜਿਹੜੇ ਨੰਬਰ ਹੈ ਉਹਨੂੰ ਸਰਪਾਸ ਕਰ ਜਾਣਗੀਆਂ। ਔਰ ਜ਼ਾਹਰਾ ਤੌਰ ਤੇ ਇਸ ਵੇਲੇ ਜਿਹੜਾ ਕਰੋਨਾ ਦੀ ਪੋਜ਼ਿਟਿਵ ਕੇਸਿਸ ਦੀ ਕੁੱਲ ਫਿਗਰ ਹੈ ਉਹ 4 ਮਿਲੀਅਨ ਯਾਨੀ ਕਿ 40 ਲੱਖ ਨੂੰ ਕ੍ਰਾਸ ਕਰ ਗਈ ਹੈ। ਔਰ ਜਿਵੇਂ ਵਰਲਡ ਮੀਟਰਸ ਦਾ ਡਾਟਾ ਮੇਰੇ ਸਾਹਮਣੇ ਹੈ, 4,70,576 ਲੋਕ ਇਸ ਵੇਲੇ ਕਰੋਨਾ ਪੋਜ਼ਿਟਿਵ ਨੇ, ਔਰ ਮੌਤਾਂ ਜਿਹੜੀਆਂ ਉਹ 2,78,571 ਕੁੱਲ ਡੈਥਸ ਨੇ, ਜਿਹੜੀਆਂ ਗਲੋਬਲ ਲੈਵਲ ਦੇ ਉੱਤੇ ਇੱਕ ਕਾਫੀ ਵੱਡੀ ਫਿਗਰ ਹੈ। ਔਰ ਇਹ ਜਿਹੜੇ ਨੇ 212 ਮੁਲਕਾਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਇੰਡੀਪੈਂਡੈਂਟ ਕੰਟਰੀਜ਼ ਆ, ਉਹਨਾਂ ਦੀਆਂ ਟੈਰੀਟਰੀਜ਼ ਨੇ, ਔਰ ਇਹ ਇਸ ਵੇਲੇ ਦਾ ਇਫੈਕਟ ਹੈ। ਜਿੰਨੇ ਵੀ ਮਰੀਜ਼ ਪਾਏ ਗਏ ਨੇ 212 ਮੁਲਕਾਂ 'ਚ, ਬੇਸ਼ੱਕ ਯੂਨਾਈਟਿਡ ਨੇਸ਼ਨਸ ਦੇ ਮੈਂਬਰ 193 ਦੇਸ਼ ਨੇ, ਬਟ ਕੁਝ ਦੇਸ਼ ਐਸੇ ਨੇ ਜਿਹੜੇ UN ਦੇ ਮੈਂਬਰ ਵੀ ਨਹੀਂ ਨੇ। ਇਹ ਬਹੁਤ ਵੱਡੀ ਫਿਗਰ ਹੈ। ਔਰ ਅਮਰੀਕਾ ਦੇ ਵਿੱਚ ਪਿਛਲੇ 24 ਘੰਟੇ 'ਚ 12,455 ਨਵੇਂ ਕੇਸ ਆਏ ਨੇ, ਔਰ ਟੋਟਲ ਫਿਗਰ ਜਿਹੜੀ ਹੈ 1,33,04,240 ਹੈ। ਔਰ ਪਿਛਲੇ 24 ਘੰਟੇ 'ਚ 684 ਜਿਹੜੀਆਂ ਨੇ ਮੌਤਾਂ ਹੋਈਆਂ ਨੇ। ਕੁੱਲ ਫਿਗਰ ਅਮਰੀਕਾ 'ਚ ਡੈਥਸ ਦੀ 80,000 ਦੇ ਕਰੀਬ ਹੈ। ਔਰ ਇਸੇ ਤਰ੍ਹਾਂ ਸਪੇਨ, ਇਟਲੀ, UK, ਰਸ਼ੀਆ, ਇਹ ਤਰਤੀਬਵਾਰ ਜਿਹੜੇ ਨੇ ਇਸੇ 'ਚ ਉਹਨਾਂ ਦਾ ਡੈਥ ਰੇਟ ਪਿਛਲੇ 24 ਘੰਟੇ ਦੇ ਵਿੱਚ 179, 194, 346 ਤੇ 104 ਹੈ। ਫਰਾਂਸ ਜਿਹੜਾ ਕਾਫੀ ਹੱਦ ਤੱਕ ਇਸ ਦੇ ਉੱਤੇ ਕਾਬੂ ਕਰਨ 'ਚ ਕਾਮਯਾਬ ਰਿਹਾ, ਪਿਛਲੇ 24 ਘੰਟੇ 'ਚ ਕੋਈ ਡੈਥ ਨਹੀਂ ਹੈ ਔਰ ਕੋਈ ਨਵਾਂ ਕੇਸ ਵੀ ਨਹੀਂ ਹੈ। ਸੋ ਬੇਸ਼ੱਕ ਯੂਰਪ ਐਪੀ ਸੈਂਟਰ ਹੈ, ਪਰ ਫਰਾਂਸ ਇਸ ਵੇਲੇ ਇਸ ਮਾਮਲੇ ਦੇ ਵਿੱਚ ਜਿਹੜਾ ਉਸਨੇ ਕਾਫੀ ਹੱਦ ਤੱਕ ਹਾਲਾਤ ਤੇ ਕਾਬੂ ਪਾਇਆ। ਜਰਮਨੀ, ਜਿਹਦੇ ਪਿਛਲੇ 24 ਘੰਟੇ 'ਚ 15 ਮੌਤਾਂ ਹੋਈਆਂ ਨੇ ਔਰ 433 ਨਵੇਂ ਕੇਸ ਆਏ ਨੇ, ਜਿਹੜੀ ਸਿਚੁਏਸ਼ਨ ਹਾਲਾਂਕਿ ਪਹਿਲਾਂ ਨਾਲੋਂ ਬਿਹਤਰ ਹੈ, ਲੇਕਿਨ ਫਿਰ ਵੀ ਅਜੇ ਉਹਨਾਂ ਨੇ ਪੂਰਾ ਜਿਹੜੇ ਸੇਫਟੀ ਮੇਜਰ ਨੇ ਇਨ ਪਲੇਸ ਨੇ। ਸਾਊਥ ਅਮਰੀਕਾ ਦੇ ਵਿੱਚ ਬ੍ਰਾਜ਼ੀਲ 108 ਮੌਤਾਂ ਦੇ ਨਾਲ ਸਟਿਲ ਸਾਊਥ ਦੇ ਵਿੱਚ ਟੋਟਲ ਡੈਥ ਬ੍ਰਾਜ਼ੀਲ 'ਚ 10,100 ਨੇ ਔਰ ਟੋਟਲ ਕੇਸ 1,48,670 ਨੇ। ਟਰਕੀ ਦੇ ਵਿੱਚ ਵੀ 1,37,115 ਟੋਟਲ ਕੇਸ ਨੇ ਔਰ ਕੁੱਲ ਮਿਲਾ ਕੇ ਜਿਹੜੀਆਂ 50 ਡੈਥਸ ਪਿਛਲੇ 24 ਘੰਟੇ ਦੇ ਵਿੱਚ ਨੇ। ਈਰਾਨ ਵੀ ਉਸੇ ਹੀ ਕਰਬ ਦੇ ਵਿੱਚ ਹੈ, 48 ਡੈਥਸ ਨੇ। ਚਾਈਨਾ ਦੇ ਵਿੱਚ ਕੋਈ ਡੈਥ ਨਹੀਂ ਹੈ ਔਰ ਸਿਰਫ ਇੱਕ ਨਵਾਂ ਕੇਸ ਆਇਆ। ਕੈਨੇਡਾ 'ਚ ਹੁਣ ਉਹਨਾਂ ਦੀ ਫਿਗਰ 2 ਡਿਜਿਟ ਤੇ ਆ ਗਈ, 59 ਡੈਥਸ ਨੇ ਪਿਛਲੇ 24 ਘੰਟੇ 'ਚ।
ਔਰ ਨਵੇਂ ਕੇਸ ਵੀ ਕਾਫੀ ਘਟੇ ਨੇ, 349 ਨਵੇਂ ਕੇਸ ਆਏ ਨੇ। ਜੀ ਇੰਡੀਆ ਜਿੱਥੇ ਮੈਂ ਕਿਹਾ ਵੀ ਆਲਰੇਡੀ ਅਹਿਮਦਾਬਾਦ ਇੱਕ ਹੌਟ ਸਪੌਟ ਬਣ ਗਿਆ, ਮੁੰਬਈ ਹੈ, ਦਿੱਲੀ ਵੀ ਹੈ, 7 ਵੱਡੇ ਸ਼ਹਿਰ, ਔਰ ਅਜੇ ਤੱਕ ਕੰਟਰੀ ਸਾਈਡ ਜਾਂ ਪਿੰਡਾਂ ਵੱਲ ਇਸ ਲਈ ਨਹੀਂ ਹੈ ਕਿ ਟੈਸਟ ਹੀ ਨਹੀਂ ਨੇ। ਔਰ ਜਿਵੇਂ ਲੱਖਾਂ ਲੋਕ ਜਾ ਰਹੇ ਨੇ, ਕੋਈ ਬੰਬੇ ਤੋਂ ਤੁਰਿਆ, ਕੋਈ ਦਿੱਲੀ ਤੋਂ ਤੁਰਿਆ, ਜਦੋਂ ਤੱਕ ਇਹਨਾਂ ਨੇ ਪਹੁੰਚਣਾ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੀ 2018-19 ਦੇ ਵਿੱਚ ਇਨਫਲੂਐਂਜ਼ਾ ਵਾਇਰਸ ਸੀ, ਜਿਹਦੇ 'ਚ 5 ਕਰੋੜ ਤੋਂ 10 ਕਰੋੜ ਤੱਕ ਲੋਕ ਦੁਨੀਆ 'ਚ ਮਾਰੇ ਗਏ ਸੀ, ਔਰ ਭਾਰਤ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਮਰੇ ਸੀ, ਉਹ ਵੀ 2 ਫੇਜ਼ਸ ਦੇ ਵਿੱਚ ਫੈਲੀ ਸੀ। ਪਹਿਲਾਂ ਉਸ ਦਾ ਸ਼ਿਕਾਰ ਸ਼ਹਿਰ ਹੋਏ ਸੀ, ਪਰ ਪਿੰਡਾਂ ਤੱਕ ਪਹੁੰਚਦਿਆਂ 6 ਮਹੀਨੇ ਸਾਲ ਲੱਗ ਗਿਆ ਸੀ। ਫਿਰ ਦੂਸਰੀ ਵੇਵ ਨੇ ਜ਼ਿਆਦਾ ਲੋਕ ਮਾਰੇ ਸੀ, ਔਰ ਇਸ ਵੇਲੇ ਭਾਰਤ ਦੇ ਵਿੱਚ ਜਿਹੜੀਆਂ ਡੈਥਸ ਨੇ 104 ਨੇ ਪਿਛਲੇ 24 ਘੰਟੇ 'ਚ, 3074 ਕੇਸ ਨਵੇਂ ਆਏ ਨੇ, ਔਰ ਟੋਟਲ ਜਿਹੜੇ ਕੇਸ ਨੇ ਉਹ 62,769 ਦੇ ਉੱਤੇ ਚਲੇ ਗਏ ਨੇ। ਔਰ ਇਹ ਕਾਫੀ ਵੱਡੀ ਫਿਗਰ ਹੈ। ਔਰ ਪਾਕਿਸਤਾਨ ਦੇ ਹਵਾਲੇ ਨਾਲ ਮੈਂ ਦੱਸ ਚੁੱਕਾ ਕਿ ਬਈ ਉਹਨਾਂ ਦੇ ਕੇਸ ਇਸ ਵੇਲੇ 28,736 ਟੋਟਲ ਕੇਸ ਨੇ। ਮੌਤਾਂ ਵੀ 37 ਨੇ ਪਿਛਲੇ 24 ਘੰਟੇ 'ਚ, ਟੋਟਲ ਡੈਥ 636 ਨੇ। ਔਰ ਮੈਂ ਇਸ ਦੇ ਨਾਲ ਹੀ ਕਨਕਲੂਡ ਕਰਦਾ ਕਿ ਜਿਵੇਂ ਦੁਨੀਆ ਦੇ ਆਲਮੋਸਟ ਇੰਨੀ ਵੱਡੀ ਗਿਣਤੀ ਦੇ ਵਿੱਚ ਦੇਸ਼, 212 ਦੇਸ਼ ਸਫਰ ਕਰ ਰਹੇ ਨੇ, ਸੋ ਕੁੱਲ ਕਾਇਨਾਤ ਹੀ ਮੈਂ ਸਮਝਦਾ ਕਾਇਨਾਤ ਦੀ ਇਹ ਧਰਤੀ ਪਲੈਨਟ ਇਹ ਇਸ ਵੇਲੇ ਸਫਰਿੰਗ 'ਚ ਹੈ। ਔਰ ਅਸੀਂ ਅਕਾਲ ਪੁਰਖ ਰੱਬੇ ਆਲਮੀਨ ਦੇ ਚਰਨਾਂ 'ਚ ਅਰਦਾਸ ਹੀ ਕਰ ਸਕਦੇ ਹਾਂ, ਕਿਉਂਕਿ ਫਕੀਰਾਂ ਦਾ ਤਕੀਆ ਰੱਬ ਹੁੰਦਾ ਹੈ, ਤੇ ਰੱਬ ਦੇ ਕੋਲ ਦੁਆ, ਅਰਦਾਸ, ਪ੍ਰੇਅਰ ਇਹੀ ਉਸ ਦਾ ਗਹਿਣਾ ਵੀ ਹੁੰਦਾ ਹੈ, ਔਰ ਉਸ ਦਾ ਹਥਿਆਰ ਵੀ ਹੁੰਦਾ ਹੈ। ਸੋ ਅਸੀਂ ਸਾਰੇ ਰਲ ਮਿਲ ਕੇ ਇਹ ਕਰੀਏ। ਔਰ ਮੈਨੂੰ ਡਾਕਟਰ ਰਵਿੰਦਰ ਸਿੰਘ ਹੋਰਾਂ ਨੇ ਇੱਕ ਡਿਟੇਲ ਵੀ ਭੇਜੀ ਹੈ, ਜਿਹੜਾ ਮੈਂ ਮੰਡੇ ਦੇ ਪ੍ਰੋਗਰਾਮ 'ਚ ਡਿਸਕਸ ਕਰਾਂਗਾ ਕਿ ਕਿਹੜਾ ਦਿਨ UN ਦੇ ਥੱਲੇ ਜਿਹੜੇ ਵੱਡੇ ਪੋਪ ਔਰ ਵੱਡੇ ਇਸਲਾਮ ਦੇ ਆਗੂ ਨੇ, ਉਹਨਾਂ ਨੇ ਪ੍ਰੇਅਰ ਡੇ ਹਿਊਮਨ ਕਾਈਂਡ ਦੇ ਲਈ ਦਿੱਤਾ ਹੈ, ਜਿਹਨੂੰ ਸਿੱਖਾਂ ਨੇ ਵੀ ਹਮਾਇਤ ਕੀਤੀ ਹੈ। ਸੋ ਇਸ ਅਰਦਾਸ ਦੇ ਨਾਲ ਅਸੀਂ ਇਹਨੂੰ ਕੰਕਲੂਡ ਕਰਦੇ ਹਾਂ ਸੈਗਮੈਂਟ ਨੂੰ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲੇਹੋ ਉਬਾਰ। ਜੀ ਡਾਕਟਰ ਸਾਹਿਬ, ਇਸ ਸਭ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਰਹਿੰਦੇ ਇਸ਼ੂ ਆਪਾਂ ਆਫਟਰ ਦਾ ਬ੍ਰੇਕ ਡਿਸਕਸ ਕਰਦੇ ਹਾਂ। ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।